ਲਓ ਜੀ, ਪੰਜਾਬੀ ਲਹਿਰ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਆਏ ਹਾਂ ਲਾਇਲਪੁਰ ਦੇ ਵਿੱਚ ਇੱਕ ਪਟਵਾਰੀ ਸਾਹਿਬ ਕੋਲ। ਮੈਂ ਤੇ ਇਹਨਾਂ ਨੂੰ ਨਹੀਂ ਜਾਣਦਾ ਸੀ, ਪਰ ਨਾਸਰ ਸਾਹਿਬ ਇਹਨਾਂ ਨੂੰ ਜਾਣਦੇ ਸੀ। ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗ ਰਿਹਾ ਸੀ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਆਪਣੇ ਸਰੋਤਿਆਂ ਨੂੰ ਵੀ ਨਾਲ ਇਹ ਗੱਲ ਸ਼ੇਅਰ ਕਰੀਏ। ਸਾਡੇ ਵੀਰ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਜਲਾਲਾਬਾਦ ਤੋਂ ਨੇ ਤੇ ਬਹੁਤ ਮਜ਼ਾ ਆ ਰਿਹਾ ਸੀ ਗੱਲਬਾਤ ਕਰਨ ਦਾ। ਕਾਫੀ ਕੁਝ ਇਹਨਾਂ ਨੂੰ ਪਤਾ। ਸੋ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਭਾਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ ਜੀ। ਬੜੀ ਖੁਸ਼ੀ ਹੋਈ ਜੀ। ਭਾਜੀ ਕਿਹੜੇ ਪਿੰਡ ਤੋਂ ਹੋ ਤੁਸੀਂ? ਸਾਡਾ ਜੀ ਹਿੰਦੁਸਤਾਨ ਦੇ ਵਿੱਚ ਪਿੰਡ ਸੀ ਜਲਾਲਾਬਾਦ, ਤੇ ਜਲਾਲਾਬਾਦ ਜਿਹੜਾ ਪਿੰਡ ਸੀ ਨਾ, ਜਲਾਲੁਦੀਨ ਅਕਬਰ ਬਾਦਸ਼ਾਹ ਨੇ ਆਪਣੇ ਨਾਮ ਤੋਂ ਪਿੰਡ ਬਣਾਇਆ ਸੀ। ਤੇ ਮੇਰੀ ਜਿਹੜੀ ਪੈਦਾਇਸ਼ ਆ ਉਹ ਇੱਥੋਂ ਪਾਕਿਸਤਾਨ ਦੀ ਆ। ਤੇ ਮੇਰੇ ਜਿਹੜੇ ਬਜ਼ੁਰਗ ਸੀ ਨਾ 6 7 8 ਸਾਲ ਦੇ ਸਨ ਜਦੋਂ ਨਾ ਜਲਾਲਾਬਾਦ ਤੋਂ ਹਿਜਰਤ ਕੀਤੀ। ਤੇ ਮੇਰਾ ਜਿਹੜਾ ਦਾਦਾ ਸੀ ਉਸ ਵਕਤ ਜਲਾਲਾਬਾਦ ਦਾ ਸਰਦਾਰ ਆਦਮੀ ਸੀ ਆਪਣੇ ਕਬੀਲੇ 'ਚ। ਤੇ ਉਹਦੇ ਵਿੱਚ ਜਦੋਂ ਸਾਨੂੰ ਜਸੇ ਜੁਸੇ ਪਾਏ, ਮੇਰਾ ਦਾਦਾ ਉੱਥੇ ਸ਼ਹੀਦ ਹੋ ਗਿਆ। ਤੇ ਮੇਰੇ ਜਿਹੜੇ ਬਜ਼ੁਰਗ ਆ ਇੱਥੇ ਆ ਗਏ। ਤੇ ਮੇਰੇ ਬਜ਼ੁਰਗਾਂ ਦੇ ਦਾਦਾ ਜੀ ਤੁਹਾਡੇ ਕਿੱਥੇ ਹੋਏ ਸ਼ਹੀਦ? ਦਾਦਾ ਜੀ ਮੇਰੇ ਹਿੰਦੁਸਤਾਨ 'ਚ ਸ਼ਹੀਦ ਹੋਏ। ਨਹੀਂ, ਉਦੋਂ ਜਦੋਂ ਪਾਰਟੀਸ਼ਨ ਹੋਈ ਜੀ, ਉੱਥੇ ਕੁਝ ਜੱਸਾ ਪਿਆ? ਜੱਸਾ ਸਾਡੇ ਪਿੰਡ ਨੂੰ ਕੋਈ ਨਹੀਂ ਸੀ ਪੈਂਦਾ ਜੀ। ਸਾਡੇ ਪਿੰਡ ਨੂੰ ਮਿਲਟਰੀ ਪਈ ਸੀ ਜੀ। ਤੇ ਮਿਲਟਰੀ ਦੇ ਦਫਾਹ ਦੇ ਵਿੱਚ ਸਾਡੇ ਜਿਹੜੇ ਨਾ 8-10 ਬੰਦੇ ਜਿਹੜੇ ਆ ਨਾ, ਉਹ ਆਪਣਾ ਪਿੰਡ ਦਾ ਦਫਾਹ ਕਰਨ ਵਾਸਤੇ ਨਾ ਇੱਕ ਟੀਮ ਬਣਾਈ ਹੋਈ ਸੀ ਪਿੰਡ ਵਾਲਿਆਂ ਨੇ, ਜਵਾਨ ਜਾਨ ਬੰਦਿਆਂ ਦੀ, ਵੀ ਤੁਸੀਂ ਮਿਲਟਰੀ ਨੂੰ ਰੋਕਣਾ। ਜਿਹੜਾ ਸਾਡਾ ਪਿੰਡ ਸੀ ਨਾ ਜਲਾਲਾਬਾਦ, ਉੱਥੇ ਬੜਾ ਇੰਡੀਆ ਦੇ ਵਿੱਚ ਮਸ਼ਹੂਰ ਪਿੰਡ ਸੀ। ਤੇ ਸਾਨੂੰ ਸਿੱਖਾਂ ਵੱਲੋਂ ਜਾਂ ਹਿੰਦੂਆਂ ਵੱਲੋਂ ਕੋਈ ਡਰ ਤੇ ਖਤਰਾ ਨਹੀਂ ਸੀ, ਔਰ ਨਾ ਸਾਨੂੰ ਉਹਨਾਂ ਦਾ ਕੋਈ ਜਸਾ ਹੀ ਪਿਆ। ਸਾਨੂੰ ਇਦਾਂ ਹੋਈ ਕਿ ਇਹਨਾਂ ਨੇ ਕਰਨੈਲ ਤੇ ਹਮਲਾ ਕੀਤਾ ਸੀ ਤੇ ਸਾਨੂੰ ਮਿਲਟਰੀ ਪਈ ਸੀ। ਤੇ ਮਿਲਟਰੀ ਦੇ ਦਫਾਹ ਦੇ ਵਿੱਚ ਸਾਡੇ ਉਸ ਪਿੰਡ ਦੇ ਬੰਦੇ ਕੁਝ ਸ਼ਹੀਦ ਹੋ ਗਏ ਤੇ ਕੁਝ ਫਿਰ ਸਾਡੇ ਪਿੰਡ ਦੇ ਬੰਦੇ ਜਿਹੜੇ ਆ ਨਾ ਉੱਥੇ ਗ੍ਰਿਫਤਾਰ ਹੋਏ। ਤੇ ਸਾਡੇ ਪਿੰਡ ਦੀਆਂ 13 ਲੰਬੜਦਾਰੀਆਂ ਸੀ, 20 ਮੋਗੇ ਸੀ। ਅੱਛਾ, ਇਹ ਦੱਸੋ ਵੀ ਜਿਹੜਾ ਤੁਸੀਂ ਦੱਸਣ ਦੇ ਸੰਘੇੜਾ ਸਾਹਿਬ, ਤੁਹਾਡਾ ਨਾਮ ਵੀ ਦੱਸ ਦਿਓ ਆਪਣਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰਾਸ਼ਿਦ ਮਹਿਮੂਦ ਸੰਘੇੜਾ ਵਾ ਜੀ। ਤੇ ਸਾਡਾ ਜਿਹੜਾ ਪਿੰਡ ਜਲਾਲਾਬਾਦ ਸੀ ਨਾ ਜੀ, ਸਾਰਾ ਪਿੰਡ ਸੰਘੇੜਿਆਂ ਦਾ ਸੀ। ਅੱਛਾ, ਇਹ ਦੱਸੋ ਵੀ ਜਿਹੜਾ ਤੁਸੀਂ ਦੱਸਣ ਦੇ ਜੀ ਦਾਦਾ ਜੀ ਸ਼ਹੀਦ ਹੋ ਗਏ ਜਾਂ ਮਿਲਟਰੀ ਪਈ, ਇਹ ਤੁਸੀਂ ਸੁਣਿਆ ਕਿੱਥੋਂ? ਤੁਹਾਡੀ ਤੇ ਉਮਰ ਥੋੜੀ ਹੈ। ਮੇਰੀ ਉਮਰ ਥੋੜੀ ਹੈ। ਸਾਨੂੰ ਇਹ ਬੜਾ ਸ਼ੌਕ ਆ ਆਪਣੇ ਪਿੱਛੋਂ ਪਿੰਡ ਦੀਆਂ ਗੱਲਾਂ ਸੁਣਨ ਦਾ। ਅਸੀਂ ਆਪਣੇ ਹਿੰਦੁਸਤਾਨ ਚੋਂ ਪਿੰਡ ਦੀਆਂ ਆਪਣੇ ਆਬਾਓ ਅਜਦਾਦ ਦੀਆਂ ਗੱਲਾਂ ਸੁਣਦੇ ਰਹਿੰਦੇ ਆ। ਤੇ ਜਿਹੜਾ ਬੰਦਾ ਆਪਣੇ ਆਬਾਓ ਅਜਦਾਦ ਦੀਆਂ ਗੱਲਾਂ ਨਹੀਂ ਨਾ ਸੁਣਦਾ, ਮੈਂ ਉਹਨੂੰ ਬੰਦਾ ਹੀ ਨਹੀਂ ਚੰਗਾ ਸਮਝਦਾ। ਕਿ ਜਿਹਨੂੰ ਆਪਣੇ ਪਿਓ ਦਾਦੇ ਪੜਦਾਦੇ ਦਾ ਲਗਾਵ ਨਾ ਹੋਵੇ, ਆਪਣੇ ਸ਼ਜਰਾ ਨਸਬ ਦਾ ਪਤਾ ਨਾ ਹੋਵੇ, ਤੇ ਉਹ ਕਿਹੜਾ ਚੌਧਰੀ ਸਾਹਿਬ ਢਿੱਲੋਂ ਸਾਹਿਬ ਬੰਦਾ ਹੁੰਦਾ ਜੇ। ਸਾਡਾ ਸੰਘੇੜਾ ਫੈਮਿਲੀ ਨਾਲ ਤਲਕ ਏ। ਤੇ ਸਾਡਾ ਸਾਰੇ ਪਿੰਡ ਜਿਹੜਾ ਨਾ ਜੀ ਸੰਘੇੜਿਆਂ ਦਾ ਸੀ। ਇੱਕ ਵਿੱਚ ਲੰਬੜਦਾਰੀ ਜਿਹੜੀ ਹੈ ਨਾ ਸਿੱਧੂਆਂ ਦੀ ਸੀ। ਇੱਕ ਪਿੰਡ ਦੇ ਵਿੱਚ ਸਾਡੀ ਜਿਹੜੀ ਆ ਨਾ ਸਿਰਫ ਖੱਤਰੀਆਂ ਦੀ ਇੱਕ ਲੰਬੜਦਾਰੀ ਸੀ, ਬਾਕੀ ਸਾਰੀ ਜੱਟਾਂ ਦੀ ਤੇ ਮੁਸਲਮਾਨਾਂ ਦੀ ਸੀ। ਤੇ ਸਾਡਾ ਜਿਹੜਾ ਉਹ ਪਿੰਡ ਸੀ, ਹੁਣ ਸੁਣਿਆ ਕਿ ਉਹ ਤਹਿਸੀਲ ਹੋ ਗਿਆ। ਤੇ ਸਾਨੂੰ ਬਹੁਤ ਉਹਦੀ ਸ਼ੌਕ ਆ ਆਪਣਾ ਪਿੰਡ ਵੇਖਣ ਦਾ। ਦਾਦਾ ਜੀ ਦਾ ਕੀ ਨਾਮ ਤੁਹਾਡੇ ਦਾ? ਦੀਨ ਮੁਹੰਮਦ ਸੰਘੇੜਾ ਜੀ। ਤੇ ਤੁਹਾਡੇ ਅੱਬਾ ਜੀ ਦੀ ਉਮਰ? ਮਨਜ਼ੂਰ ਅਹਿਮਦ ਸੰਘੇੜਾ ਮੇਰੇ ਵਾਲਾ ਸਾਹਿਬ ਉਹਦਾ ਦਾ। ਉਮਰ ਕਿੰਨੀ ਸੀ ਉਹਨਾਂ ਦੀ 8 ਸਾਲ ਉਮਰ ਸੀ। ਲੇਕਿਨ ਉਹਨਾਂ ਨੂੰ ਸਾਰੇ ਵਕੂਏ ਦਾ ਪਤਾ, ਟਾਰੀ ਸਟੇਸ਼ਨ ਤੇ ਆਏ, ਇੱਥੇ ਲਾਹੌਰ ਆਏ, ਕੀ ਹੋਇਆ ਸਾਰਾ A to Z ਪਿੰਡ ਦੇ ਆ ਹੁਣ ਤੱਕ ਜਿਹੜੇ ਉੱਥੇ ਬੰਦੇ ਆ ਉਹਨਾਂ ਦਾ ਵੀ ਉਹਨਾਂ ਨੂੰ ਸਾਰਾ ਪਤਾ ਹੈ ਬਾਬ ਆ। ਤੇ ਸਾਡਾ ਅੱਛਾ, ਤੁਸੀਂ ਦੱਸਣ ਦੇ ਵੀ ਪਿੰਡ ਵੇਖਣ ਤੁਸੀਂ ਦਿਲ ਕਰਦਾ ਵਾ, ਤੇ ਸਟੋਰੀ ਵੀ ਅੱਗੇ ਤੁਸੀਂ ਦੱਸ ਦਿਓ ਨਾ ਵੀ ਕਿਵੇਂ ਪਿੰਡ ਵੇਖਣਾ ਵਾ। ਪਿੰਡ ਅਸੀਂ ਵੇਖਣਾ ਜੀ, ਪਿੰਡ ਦਾ ਅਸੀਂ ਵੇਖਾਂਗੇ ਆਪਣਾ ਉੱਥੇ ਜਿੱਥੇ ਸਾਡੇ ਆਪਣੇ ਬਜ਼ੁਰਗ ਰਹਿੰਦੇ ਸੀ, ਖੇਤ ਆਪਣਾ ਵੇਖਾਂਗੇ ਅਸੀਂ। ਨਹੀਂ, ਪਹਿਲਾਂ ਤੁਸੀਂ ਦੱਸ ਦਿਓ ਨਾ ਵੀ ਮੇਰਾ ਇਰਾਦਾ ਵੀ ਜਿਹੜੀ ਤੁਹਾਨੂੰ ਮੈਂ ਗੱਲ ਸੁਣਾਉਣ ਡਿਆ ਸੀ। ਮੇਰਾ ਆਪਣੇ ਅੱਲਾ ਕੋ ਮੈਂ ਦੁਆ ਮੰਗੀ ਆ ਕਿ ਅੱਲਾ ਪਾਕ ਮੈਂ ਹੱਜ ਵੀ ਕਰਨਾ, ਮੈਂ ਉਮਰਾ ਵੀ ਕਰਨਾ, ਪਰ ਅੱਲਾ ਪਾਕ ਮੇਰੇ ਗੱਲ ਇੰਨਾ ਵੀ ਪਹਿਲਾਂ ਮੈਂ ਆਪਣਾ ਦੇਸ਼ ਵੇਖਣਾ, ਪਹਿਲਾਂ ਮੈਂ ਆਪਣਾ ਘਰ ਵੇਖਣਾ, ਫਿਰ ਮੈਂ ਤੇਰਾ ਘਰ ਵੇਖਣਾ। ਇਹ ਮੇਰਾ ਯਾਨੀ ਕਿ ਖਾਹਿਸ਼ ਆ। ਇੰਨਾ ਲਗਾਓ ਪਿੰਡ ਦਾ, ਇੰਨਾ ਲਗਾਓ ਜੀ, ਇੰਨਾ ਲਗਾਓ ਆ। ਬਲਕਿ ਜੀ ਇਹ ਤੇ ਅਲਫਾਜ਼ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਤੇ ਸਾਡੇ ਤੁਸੀਂ ਦਿਲ ਦੇ ਵਿੱਚ ਝਾਂਕ ਕੇ ਵੇਖੋ ਵੀ ਸਾਨੂੰ ਆਪਣੇ ਦੇਸ਼ ਨਾਲ ਜਾਂ ਆਪਣੇ ਪਿੰਡ ਨਾਲ ਜਾਂ ਆਪਣੇ ਆਬਾਓ ਅਜਦਾਦ ਦੀ ਧਰਤੀ ਨਾਲ ਕਿੰਨਾ ਲਗਾਓ, ਤੁਸੀਂ ਅਸੈਸ ਹੀ ਨਹੀਂ ਕਰ ਸਕਦੇ। ਤੇ ਇਹ ਗੱਲਾਂ ਜਿਹੜੀਆਂ ਮੈਂ ਵੱਡਿਆਂ ਕੋ ਸੁਣ ਕੇ, ਜਿਹੜੇ ਵੱਡਿਆਂ ਕੋ ਵੀ ਸੁਣ ਕੇ, ਨਾਲੇ ਮੈਂ ਤੇ ਸ਼ੁਰੂ ਵਿੱਚ ਗੱਲ ਇਹ ਕੀਤੀ ਸੀ ਕਿ ਜਿਹੜੇ ਬੰਦੇ ਨੂੰ ਆਪਣੇ ਆਬਾਓ ਅਜਦਾਦ ਦੇ ਨਾਲ ਪਿਆਰ ਨਹੀਂ ਹੁੰਦਾ, ਆਪਣੇ ਸ਼ਜਰੇ ਨਸਬ ਦੇ ਨਾਲ ਉਹਨੂੰ ਕੋਈ ਪਤਾ ਸੁਰ, ਉਹ ਵੀ ਕੋਈ ਬੰਦਾ ਹੈ
ਕਿ ਜਿਹਨੂੰ ਆਪਣੇ ਬਾਬੀਦਾਦ ਦੀਆਂ ਗੱਲਾਂ ਨਾ, ਬਾਬੀਦਾਦ ਦੇ ਸ਼ਜਰਾ ਨਸਬ ਦੇ ਨਾਲ, ਜਾਂ ਪਿੱਛੋਂ ਪੀੜ੍ਹੀ ਦਾ ਕਿਸੇ ਖਾਨਦਾਨ ਦਾ, ਇਹ 7 ਪੀੜ੍ਹੀਆਂ ਤੱਕ ਮੈਂ ਤੁਹਾਨੂੰ ਆਪਣਾ ਸ਼ਜਰਾ ਦੱਸ ਸਕਦਾ। ਤੇ ਰਹਿ ਗਿਆ ਗੱਲਾਂ ਮੈਨੂੰ ਤੇ ਆਪਣੇ ਪਿੰਡ ਦੇ ਨਾਲ ਮੁਹੱਬਤ ਵੀ ਆ। ਸਾਡਾ ਇੱਥੇ ਵੀ ਜਲਾਲਾਬਾਦ ਮੁਲਤਾਨ 'ਚ ਸਮੁੰਦਰੀ ਵੀ ਬਣਿਆ, ਉਹਨਾਂ ਨਾਲ ਰਾਬਤਾ ਰੂਬਤਾ ਵੀ ਕਰੀਦਾ। ਬਸ ਅੱਲਾਹ ਪਾਕ ਨੂੰ ਜਦੋਂ ਦਾਣਾ ਪਾਣੀ ਮਨਜ਼ੂਰ ਹੋਇਆ ਵੇਖ ਆਵਾਂਗੇ, ਜਾਣਾ ਲਾਜ਼ਮੀ ਹੈ ਇਨਸ਼ਾਅੱਲਾ ਜੀ। ਜਾਣਾ ਪਹਿਲਾਂ ਉੱਥੇ, ਮੋੜ ਉੱਥੇ ਜਾਣਾ, ਇਹ ਵੀ ਅੱਲਾਹ ਨੇ ਵਾਅਦਾ ਕੀਤਾ। ਨਹੀਂ ਆ ਵੀਡੀਓ ਪਟਵਾਰੀ ਸਾਹਿਬ ਆਪਣੀ ਪਟਵਾਰੀਆਂ ਦਾ ਤਾਂ ਵੈਸੇ ਬੜਾ ਰੋਹ ਹੁੰਦਾ ਨਾ ਨਹੀਂ ਨਹੀਂ ਤੇ ਵੀਡੀਓ ਤੇ ਆਪਣੀ ਪਹੁੰਚ ਜਾਣੀ ਹੈ ਪਿੰਡ ਆਪਣੇ ਜਲਾਲਾਬਾਦ ਤੱਕ। ਹਾਂਜੀ ਇਹ ਤੇ ਆ ਸਮਝੋ ਵੀ ਹੁਣੇ ਥੋੜੀ ਦੇਰ ਤੱਕ ਗਈ। ਜੀ ਅੱਜ ਦੋਸਤ ਆਉਣਗੇ, ਮੈਂ ਵੀ ਇੱਕ ਵਾਰੀ ਕਹਿੰਦਾ ਸਾਰਿਆਂ ਨੂੰ ਵੀ ਇਹਨੂੰ ਜਿਹੜੀ ਵੀਡੀਓ ਨੂੰ ਮੈਂਸ਼ਨ ਕਰ ਦਿਓ ਜਿਹੜੇ ਜਲਾਲਾਬਾਦ ਤੋਂ ਨੇ ਬਿਲੋਂਗ ਕਰਦੇ ਉਹਨਾਂ ਦੇ ਨਾਲ, ਤੇ ਵੀਡੀਓ ਤੇ ਪਹੁੰਚ ਜਾਣੀ ਹੈ। ਜੇ ਕੋਈ ਸਪਾਂਸਰ ਵਗੈਰਾ ਜਲਦ ਆਪਾਂ ਅਰੇਂਜ ਕਰ ਲੈਣਾ। ਜੀ ਆ ਤੇ ਕਿਹਨੂੰ ਲੈ ਕੇ ਜਾਣਾ? ਸਭ ਆਪਾਂ ਤੇ ਕਹਾਂਗੇ ਸਾਰਾ ਪਾਕਿਸਤਾਨ ਹੀ ਸਾਡੇ ਪਿੰਡ ਚੱਲੇ ਜੀ। ਸਾਡੀ ਤੇ ਜੇ ਦਿਲ ਦੀਆਂ ਗੱਲਾਂ ਪੁੱਛਦੇ ਹੋ, ਇਹ ਤਾਂ ਕਹਿੰਦੇ ਆ ਵੀ ਤੁਹਾਨੂੰ ਆਪਣਾ ਪਿੰਡ ਵਿਖਾਈਏ ਤੇ ਨਾਲੇ ਤੁਹਾਨੂੰ ਮਾਇਆ ਚੋਰ ਸਾਹਿਬ ਵਾਲਾ ਪਿੰਡ ਦੀ, ਉਸ ਪਿੰਡ ਦੀ ਸਟੋਰੀ ਆ ਨਾ, ਉਹ ਕੋਈ ਐਵੇਂ ਕਿਵੇਂ ਪਿੰਡ ਨਹੀਂ ਸੀ। ਦੱਸੋ ਸਟੋਰੀ। ਉਹ ਜਲਾਲੁদ্ਦੀਨ ਅਕਬਰ ਬਾਦਸ਼ਾਹ ਇੱਕ ਵਿਜ਼ਿਟ ਤੇ ਨਿਕਲਿਆ ਸੀ ਉੱਥੇ ਜਲਾਲੁদ্ਦੀਨ ਬਾਦਸ਼ਾਹ ਅਕਬਰ ਨੇ ਆਪਣੀ ਖਾਹਿਸ਼ ਜ਼ਾਹਰ ਕੀਤੀ ਸੀ ਕਿ ਮੇਰੇ ਨਾਂ ਤੇ ਇਹ ਪਿੰਡ ਬਣ ਜਾਵੇ। ਔਰ ਉਸ ਪਿੰਡ ਉਸ ਵਕਤ ਜਿਹੜੀ ਅੰਮ੍ਰਿਤਸਰ ਨੂੰ ਬੱਸ ਜਾਂਦੀ ਸੀ, ਉਸ ਵਕਤ ਦੀ ਮੈਂ ਗੱਲ ਸੁਣਾ ਰਿਹਾ ਤੁਹਾਨੂੰ, ਅੱਜ ਦੀ ਨਹੀਂ ਸੁਣਾ ਰਿਹਾ। ਔਰ ਉਸ ਵਕਤ ਦੀਵਾਨ ਖਾਨਾ ਜੇ ਉਹ ਹਰ ਚੀਜ਼ ਉੱਥੇ, ਥਾਣਾ ਤੱਕ ਉੱਥੇ ਸੀ ਸਾਡੇ ਜਲਾਲਾਬਾਦ। ਇਹ ਤੇ ਛੋਟੇ ਛੋਟੇ ਪਿੰਡ ਨੇ, ਉਹ ਹੁਣ ਸੁਣਿਆ ਕਿ ਉਹ ਤਹਿਸੀਲ ਬਣ ਗਿਆ ਵੇ। ਅੱਛਾ ਇੱਕ ਮਿੰਟ ਤੁਹਾਡੀ ਗੱਲ ਕਰਨਾ। ਇੱਕ ਆਪਣੇ ਮੁੰਡਾ ਵਿਕੀ ਗਾਬਾ ਜਲਾਲਾਬਾਦ ਤੋਂ ਨੇ ਮੈਸੇਜ ਕੀਤਾ ਕਿ ਆਈ ਐਮ ਫਰਮ ਜਲਾਲਾਬਾਦ। ਇਹ ਵਿਕੀ ਗਾਬਾ ਜੀ, ਸੰਘੇੜਾ ਸਾਹਿਬ ਦਾ ਵੀ ਸਲਾਮ ਤੁਹਾਡੇ ਲਈ। ਤੇ ਜਲਾਲਾਬਾਦ ਵਾਲੇ ਇੱਕ ਹੋਰ ਜਲਾਲਾਬਾਦ ਦਾ ਆ ਗਿਆ ਜੀ ਦਰਸ਼ਨ ਸਿੰਘ ਰਾਏ, ਇਹ ਵੀ ਜਲਾਲਾਬਾਦ ਤੋਂ। ਵਾਹ ਜੀ ਵਾਹ। ਕਮੈਂਟਸ ਦੇ ਵਿੱਚ ਉਹਨਾਂ ਨੇ ਵੀ ਕਮੈਂਟ ਕੀਤਾ ਵਾ। ਸਹੀ ਹੈ ਜੀ। ਇਹ 2 ਬੰਦੇ ਤੁਹਾਡੇ ਪਿੰਡ ਦੇ ਆ ਗਏ ਜੀ। ਵਾਹ ਜੀ ਵਾਹ ਜੀ ਵਾਹ, ਵਾਹ ਵਾਹ, ਵੈਰੀ ਗੁੱਡ। ਤੇ ਪਿੰਡਾਂ ਨਾਲ ਉਹ ਅੱਗੇ ਮੈਨੂੰ ਸਰਦਾਰ ਜੀ ਨੇ ਦੱਸਿਆ ਵੀ ਜਿਹੜਾ ਧੁੰਨੀ ਦਾ ਰਿਸ਼ਤਾ ਹੁੰਦਾ ਨਾ, ਉਹ ਵਧੀਆ ਰਿਸ਼ਤਾ ਹੁੰਦਾ। ਤੇ ਸਰਦਾਰ ਸਾਹਿਬ ਦੀ ਜਿਹੜੀ ਮੈਨੂੰ ਗੱਲ ਆ ਨਾ, ਬਹੁਤ ਪਿਆਰੀ ਲੱਗੀ। ਬਲਕਿ ਜੀ ਉਹ ਗੱਲ ਹੈਗੀ ਆ ਵੀ ਹੁਣ ਬੰਦਾ ਥੋੜਾ ਜਿਹਾ ਦੀਨ ਤੋਂ ਦੂਰ ਹੋ ਜਾਂਦਾ, ਉਦਾਂ ਇਹ ਆ ਵੀ ਕੰਮ ਤੇ ਇਹਨਾਂ ਦਾ ਵੀ ਮਾੜਾ ਨਹੀਂ ਸਰਦਾਰ ਵਾਲਿਆਂ ਦਾ। ਅੱਲਾਹ ਪਾ। ਤੇ ਹੁਣ ਤੇ ਸਾਡੇ ਕੰਮ ਵੀ ਖਰਾਬ ਹੋ ਗਿਆ। ਹੁਣ ਤੇ ਜਿਹਨੇ ਮੁਸਲਮਾਨ ਦੀ ਮੋਹਰ ਲਾਉਣੀ, ਜੇ ਕੋਈ ਮਾੜੀ ਚੰਗੀ ਗੱਲ ਕਰੇ ਤੇ ਮੌਲਾਨਾ ਖਾਦਮ ਰਿਜ਼ਵੀ ਸਾਹਿਬ ਆਂਦੇ ਵੀ ਹੈਗਾ ਵੀ ਕਾਫਰ ਹੈ। ਨਹੀਂ, ਖਾਦਮ ਰਿਜ਼ਵੀ ਨੂੰ ਮੇਰੇ ਨਾਲ ਬਹੁਤਾ ਤਾਂ ਨਹੀਂ ਪਤਾ ਹੈਗਾ। ਉਹਨੇ ਆਪਣੇ ਅੱਲਾਹ ਨੂੰ ਜਵਾਬ ਦੇਣਾ, ਅਸੀਂ ਆਪਣਾ ਅੱਲਾਹ ਪਾਕ ਨੂੰ ਜਵਾਬ ਦੇਣਾ। ਉਹ ਤਾਂ ਐਵੇਂ ਆਪਣੀ ਦੁਕਾਨਦਾਰੀ ਚਮਕਾਉਣ ਵਾਲੀ ਗੱਲ ਆ ਨਾ ਜੀ। ਗੱਲ ਹੈਗੀ ਆ, ਗੱਲ ਤੇ ਹੈਗੀ ਆ ਵੀ ਨਬੀ ਪਾਕ ਸੱਲਮ ਤੋਂ ਵੱਧ ਤੇ ਕੋਈ ਹਸਤੀ ਨਹੀਂ ਨਾ। ਅਸੀਂ ਤਾਂ ਸਿਰਫ ਉਹਨਾਂ ਦੀ ਜ਼ਾਤ ਨੂੰ ਤੇ ਰਸੂਲੇ ਪਾਕ ਨੂੰ ਰਸੂਲ ਮੰਨਦੇ ਆ ਤੇ ਉਹਨਾਂ ਦੀ ਇਤਬਾਹ ਕਰਦੇ ਆ। ਤੇ ਆ ਮੌਲਵੀ ਆਪਣੀ ਸਟੋਰੀ ਸੁਣਾਈ ਜਾਣ, ਅਸੀਂ ਤੇ ਨਾ ਖਾਦਮ ਨੂੰ, ਨਾ ਜਲਾਨੀ ਨੂੰ, ਨਾ ਦੂਜੇ ਨੂੰ, ਰਸੂਲੇ ਪਾਕ ਨੂੰ ਮੰਨਦੇ। ਅੱਛਾ ਹੋਰ ਕੋਈ ਪਿੰਡ ਦੀ ਗੱਲ ਸੁਣਾਓ। ਆਂਦੇ ਆ ਵੀ ਤੁਸੀਂ ਵਿਕੀ ਗਾਬਾ ਮੁੰਡਾ ਆਂਦਾ ਨਹੀਂ, ਤੁਸੀਂ ਆਓ, ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਇਨਸ਼ਾਅੱਲਾ ਤਾਲਾ ਜੀ। ਹੋਰ ਪਿੰਡ ਦੀ ਕੋਈ ਗੱਲ ਚੇਤੇ ਹੋਵੇ? ਗੱਲਾਂ ਤੇ ਜੀ ਬਹੁਤ ਸਾਰੀਆਂ ਚੇਤੇ ਆ, ਜਿਨ੍ਹਾਂ ਵਿੱਚੋਂ ਸਾਡੇ ਬਜ਼ੁਰਗਾਂ ਨੇ ਕਿ ਸਾਨੂੰ ਸਟੋਰੀ ਸੁਣਾਈ ਕਿ 7 ਏਡਾ ਵੱਡਾ ਉਹ ਪਿੰਡ ਸੀ ਕਿ 7 ਸਾਲ ਇੱਕ ਪਾਸਿਓਂ ਢੱਗਾ ਖੋਲਿਆ ਤੇ ਦੂਸਰੇ ਪਾਸੇ ਪਿੰਡ ਦੇ ਜਾ ਕੇ ਉਹ ਢੱਗਾ ਜਿਹੜਾ ਨਾ ਚੌਧਰੀ ਸਾਹਿਬ ਵਗਦਾ ਰਿਹਾ। ਯਾਨੀ ਕਿ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਉਹ ਪਿੰਡ ਕਿੱਡਾ ਵੱਡਾ ਹੋਏਗਾ ਜਲਾਲਾਬਾਦ, ਕਿ ਇੱਕ ਪਿੰਡ ਦੀ ਨੁਕਰੋਂ ਢੱਗਾ ਖੁੱਲ ਕੇ ਤੇ ਦੂਸਰੇ ਨੁਕਰ ਤੇ ਜਾ ਕੇ ਉਹ ਖਰਾਸ ਤੇ ਚੱਲਦਾ ਰਿਹਾ ਤੇ ਪਤਾ ਨਹੀਂ ਲੱਗਾ। 7 ਸਾਲ ਬਾਅਦ ਉਹ ਜਾ ਕੇ ਕਿਤੇ ਪਤਾ ਲੱਗਾ। ਤੇ ਸਾਡੇ ਪਿੰਡ ਨੂੰ ਜਿਹੜੀ ਇੱਕ ਨਹਿਰ ਵੀ ਪੈਂਦੀ ਸੀ ਤੇ ਜਿਹੜਾ ਖੂਹ ਦਾ ਪਾਣੀ ਆ ਨਾ, ਉਹ ਵੀ ਬਿਆਸ ਦੇ ਕੰਢੇ, ਜਿੱਦਾਂ ਬਿਆਸ ਦਰਿਆ ਨਿੱਘਾ ਚੱਲਦਾ। ਬਜ਼ੁਰਗ ਦੱਸਦੇ ਆ ਅਕਬਰ ਬਾਦਸ਼ਾਹ ਦੇ ਵਕਤ ਤੋਂ ਲੈ ਕੇ ਹੁਣ ਤੱਕ ਬਿਆਸ ਨੇ ਸਾਡੇ ਪਿੰਡ ਨੂੰ ਕੁਛ ਨਹੀਂ ਆਖਿਆ। ਜਿਹੜਾ ਸਬਰ ਵਾਲਾ ਤੇ ਨਿੱਘਾ ਜਿਹੜਾ ਦਰਿਆ ਬਿਆਸ ਆ, ਏਡਾ ਹੀ ਸਬਰ ਵਾਲਾ ਤੇ ਨਿੱਘਾ ਜਿਹੜਾ ਨਾ ਸਾਡੇ ਪਿੰਡ ਦੇ ਬੰਦੇ ਸੀ। ਸਾਡੇ ਪਿੰਡ ਦੇ ਬੰਦੇ ਬੜੇ ਜਵਾਨ, ਨਾਮੀ ਗ੍ਰਾਮੀ ਉਥੋਂ ਦੇ ਜਵਾਨ ਬੰਦੇ ਹੋਏ ਆ। ਉਹ ਮੇਰੇ ਸ਼ਰੀਕਾ ਬਰਾਦਰੀ ਇਹ ਗੱਲ ਦੱਸਦੇ ਆ ਵੀ ਜਿੱਡਾ ਹੈ ਤੇਰਾ ਦਾਦਾ ਜਵਾਨ ਸੀ, ਪਾਕਿਸਤਾਨ 'ਚ ਇਹਨਾਂ ਦਾ ਅਸੀਂ ਬੰਦਾ ਨਹੀਂ ਦੇਖਿਆ। ਹੋਰ ਉੱਥੇ ਸਾਡੇ ਪਿੰਡ ਦੀਆਂ ਤੁਹਾਨੂੰ ਗੱਲਾਂ ਕੀ ਸਟੋਰੀਆਂ ਵਨਸਵਨੀਆਂ ਸੁਣਾਈਏ
ਵੀ ਜਿਹੜਾ ਪਿੰਡ ਹੀ ਏਡਾ ਵੱਡਾ ਹੋਵੇ, ਉਸ ਵਕਤ 'ਚ ਉੱਥੋਂ ਅੰਮ੍ਰਿਤਸਰ ਨੂੰ ਬੱਸ ਜਾਂਦੀ ਹੋਵੇ, ਉਸ ਵਕਤ ਦੇ ਵਿੱਚ ਅਸੀਂ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਸੁਣਾ ਰਹੇ ਹਾਂ ਵੀ ਹਾਈ ਸਕੂਲ ਉੱਥੇ ਹੋਵੇ, ਠੀਕ ਹੋ ਗਿਆ, ਦੀਵਾਨਖਾਨਾ ਉੱਥੇ ਹੋਵੇ, ਚਾਹ ਤੇ ਬੜਾ ਢਿੱਲੋਂ ਸਾਹਿਬ, ਤੇ ਜੇ ਕੋਈ ਜੁਗਾੜ ਲੱਗਾ ਤੇ ਜਾਣਾ ਜ਼ਰੂਰ ਆ, ਫਿਰ ਅੱਲਾ ਦੇ ਘਰ ਜਾਣਾ ਇਨਸ਼ਾਅੱਲਾ। ਮਦੀਨੇ ਫਿਰ ਜਾਣਾ, ਪਹਿਲਾਂ ਆਉਣਾ ਮੈਂ ਨਾ ਜੀ ਪਹਿਲਾਂ ਆਪਣਾ ਫਿਰ ਅੱਲਾ ਦਾ ਘਰ, ਅੱਲਾ ਨੂੰ ਵਾਦਾ ਵੀ ਪਹਿਲਾਂ ਆਪਣਾ ਫਿਰ ਤੇਰਾ ਘਰ। ਹਾਂ, ਵੇਖਣਾ ਜ਼ਰੂਰ ਆ, ਤੇ ਵੇਖਣਾ ਜਿੱਦਣ ਅੰਮ੍ਰਿਤਸਰ ਵੇਖ ਲਿਆ, ਮਹੀਨੇ ਬਾਅਦ ਹੀ ਅੱਲਾ ਨੂੰ ਕਹਿਣਾ ਚੱਲ ਬਾਈ ਹੁਣ ਅਸੀਂ ਤੇਰੇ ਘਰ ਆ ਗਏ, ਉਦੋਂ ਮਦੀਨੇ ਪਹੁੰਚ ਉਦੋਂ ਮਦੀਨੇ ਮੱਕੇ ਪਹੁੰਚ ਜਾਣਾ ਇਨਸ਼ਾਅੱਲਾ। ਅੱਲਾਹ ਪਾਕ ਨੂੰ ਮਨਜ਼ੂਰ ਹੋਇਆ ਇਹ ਚ ਕੋਈ ਕੁਫਰ ਦਾ ਫਤਵਾ ਦੇਣ ਵਾਲੀ ਗੱਲ ਨਹੀਂ। ਖਾਹਿਸ਼ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਦੋਂ ਹਿਜਰਤ ਵਾਸਤੇ ਉਹਨੂੰ ਕੱਢ ਦਿੱਤਾ ਗਿਆ ਨਾ ਆਪਣੇ ਮਤਲਬ ਮੱਕੇ ਚੋਂ, ਤੇ ਨਬੀ ਪਾਕ ਨੇ ਕਾਬੇ ਦੇ ਮਨਾਰਾਂ ਵੱਲ ਨੂੰ ਉਂਗਲ ਕਰਕੇ ਇਹ ਗੱਲ ਕਹੀ ਸੀ ਕਿ ਇਹ ਕਾਬਾ ਮੇਰਾ ਤੈਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਪਰ ਕਿਆ ਕਰੂੰ ਯਹਾਂ ਕੇ ਅਬਾਸੀ ਮੁਝੇ ਰਹਿਣੇ ਨਹੀਂ ਦੇਤੇ। ਦੇਖੋ ਜੀ ਗੱਲ ਹੈਗੀ ਆ ਕਿ ਇਹ ਤੇ ਜਿਹੜੀ ਧਰਮ ਵਾਲੀ ਸਟੋਰੀ ਆ ਨਾ, ਇਹ ਤਾਂ ਦੀਨ ਤੋਂ ਨਾ ਅਲੱਗ ਹੋ ਸਕਦੀ ਆ ਨਾ। ਅੱਲਾ ਦਾ ਘਰ ਵੀ ਜਾਣਾ ਜ਼ਰੂਰ ਜਾਣਾ, ਉਹ ਸਾਡਾ ਈਮਾਨ ਆ, ਤਕਵਾ, ਰਸੂਲ ਦੀ ਇਤਬਾ ਦੇ ਵਿੱਚ ਅੱਲਾ ਨੂੰ ਅਸੀਂ ਮੰਨਦੇ ਆ, ਉਹ ਨਹੀਂ ਗੱਲ। ਲੇਕਿਨ ਖਾਹਿਸ਼ ਆ ਨਾ ਜੀ, ਖਾਹਿਸ਼ ਤੇ ਕੋਈ ਬੰਦੀ ਨਹੀਂ ਨਾ, ਖਾਹਿਸ਼ ਹੈ, ਖਾਹਿਸ਼ ਹੈ। ਚਲੋ ਜੀ ਰੱਬ ਤੁਹਾਡੀ ਖਾਹਿਸ਼ ਪੂਰੀ ਕਰੇ। ਤੇ ਦਰਸ਼ਨ ਸਿੰਘ ਰਾਏ ਦੱਸਦੇ ਜੀ ਸਾਡੇ ਬਜ਼ੁਰਗ ਵੀ ਐਵੇਂ ਦੱਸਦੇ ਆ ਕਿ ਜਵਾਨ ਬੜੇ ਸਨ ਸੰਘੇੜੇ ਜਿਹੜੇ ਪਿੰਡ ਦੇ ਇੱਥੋਂ ਦੇ, ਤੇ ਜਿਵੇਂ ਤੁਸੀਂ ਦੱਸਿਆ ਸਾਰਾ ਕੁਝ ਐਵੇਂ ਹੀ ਹੈ, ਸੇਮ ਹੀ ਆ, ਸਾਡੇ ਵੱਡੇ ਵੀ ਦੱਸਦੇ ਬੜਾ ਬੜਾ ਜੀ। ਦਰਸ਼ਨ ਸਿੰਘ ਰਾਏ ਸਾਹਿਬ ਕਰਨ ਲੱਗਾ ਜੀ ਸਿੰਘ ਸਾਹਿਬ ਨਾਲ ਸਾਡੇ ਕਮੈਂਟ ਆਉਂਦੇ, ਉਹਨਾਂ ਨੇ ਪੜੋ ਜੀ ਰਾਏ ਸਾਹਿਬ ਦਾ। ਦਰਸ਼ਨ ਸਿੰਘ ਰਾਏ, ਲਵ ਯੂ ਭਾਈ ਜਾਨ, ਐਸੀ ਪਾਕਿਸਤਾਨ ਆਏ ਤਾਂ ਸਾਨੂੰ ਘੁਮਾਣਾ ਜੀ। ਬਿਲਕੁਲ ਜੀ, ਇੱਥੇ ਲਿਖੋ ਜੀ। ਸਾਨੂੰ ਤੇ ਬਚਾਓ ਦਾ ਹੈ ਸਾਹਮਣੇ ਸੱਦਾ ਲਓ, ਅਸੀਂ ਸਾਦੇ ਹਾਂ ਜਨਾਬ। ਤੁਹਾਨੂੰ ਤੇ ਨਨਕਾਣਾ ਲੱਭਿਆ, ਤੇ ਜਦੋਂ ਦਿਲ ਕਰਦੇ ਤੁਸੀਂ ਆ ਜਾਂਦੇ ਹੋ। ਸਾਡਾ ਹੁਣ ਇੱਥੇ ਕਿਹੜਾ ਕੋਈ ਨਨਕਾਣਾ ਜਿਹੜਾ ਅਸੀਂ ਬਹਾਨਾ ਬਣਾ ਕੇ ਆ ਜਾਈਏ, ਸਾਨੂੰ ਤੇ ਧੀਦੇ ਚੋਂ ਡਾਉਣ ਹੀ ਨਹੀਂ ਦਿੰਦੇ, 20 ਰੌਲੇ ਪਾ ਲੈਂਦੇ ਆ ਸਾਡੇ ਨਾਲ। ਨਹੀਂ ਤੇ ਸਾਡਾ ਪਾਸ ਹੋਵੇ ਸੁਬਹ ਸ਼ਾਮ ਇੱਥੋਂ ਜਲਾਲਾਬਾਦ ਚੋਰ ਸਾਹਿਬ ਹੋ ਕੇ ਜਾਈਏ। ਆ ਲਓ ਜੀ, ਪਤਾ ਵਿੱਚੋਂ ਪਟਵਾਰੀ ਸਾਹਿਬ ਹੁਣ ਕੀ ਕਰਨਾ? ਆ ਫਰਦਾ ਵੇਚਾਂਗੇ, ਹੋਰ ਕੀ ਕਰਨਾ ਅਸੀਂ। ਆ ਪਟਵਾਰੀ ਸਾਹਿਬ ਦਾ ਪਟਵਾਰ ਖਾਨਾ ਜੀ, ਖੋਲਦੇ ਸਾਰੇ ਦਰਵਾਜ਼ਾ। ਇਹ ਜਲਾਲਾਬਾਦ ਦਾ ਹਲਕਾ ਪਟਵਾਰੀ ਵੇਖ ਲੈ ਜੀ ਆਪਣਾ, ਆ ਰਿਹਾ ਜਲਾਲਾਬਾਦ ਦਾ ਪਟਵਾਰੀ ਵੇਖਣਾ ਆਪਣਾ ਪਿੰਡ। ਆਵਾਂਗੇ ਆਪਣੇ ਪਟਵਾਰੀ ਕੋ ਵੀ ਜਾਵਾਂਗੇ, ਉਹਦੇ ਕੋਈ ਸ਼ਜਰਾ ਨਾ ਸਭ ਪੂਰਾ ਰਿਕਾਰਡ ਖੋਲਾਂਗੇ, ਉਧਰ ਚੱਲੋ ਜੀ ਸਾਰਾ। ਠੀਕ ਹੈ ਜੀ, ਚਾਂਦੀਪੁਰੀ ਦਾ ਸਲਾਮ ਫਿਰ ਸਾਰਿਆਂ ਨੂੰ। ਠੀਕ ਹੈ ਜੀ, ਅੱਲਾ ਦੇ ਵਾਲੇ।